ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਮੈਂਟੂ ਗੁਸਰੀਆ ਜੀ। ਉਹਨਾਂ ਤੋਂ ਪੁੱਛਾਂਗੇ ਕੁਝ ਕੁ ਸਵਾਲ ਭਾਰਤ ਵਿੱਚ, ਪੰਜਾਬ ਦੇ ਵਿੱਚ, ਹੋਰ ਇੱਧਰ ਉੱਧਰ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਪਾਲ ਸਿੰਘ ਸੰਧੂ, ਐਂਟੀਲੋਪ ਖਾਲਸਾ ਇੰਸ਼ੋਰੈਂਸ ਏਜੰਸੀ, ਸਾਨੋਜੇ 4082722500, ਕਵਰ ਕੈਲੀਫੋਰਨੀਆ ਦੀ ਇੰਸ਼ੋਰੈਂਸ ਕਰਦੇ ਨੇ। ਕ੍ਰਿਸ਼ਨ ਧਨੋਤਾ ਜੀ, ਜੁਗਬਾ ਸਿਟੀ, ਤਾਰਾ ਸਿੰਘ ਮਰਹਰ, ਕਲੋਵਿਸ, ਬਲਜਿੰਦਰ ਸਿੰਘ ਜੀ ਨਿੱਜਰ, ਵੁੱਡਲੈਂਡ, ਸੁੱਚਾ ਸਿੰਘ ਜੀ ਮਾਚੀਵਾੜਾ ਸਾਹਿਬ, ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਛਾ ਮੈਂਟੂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਵੈਸੇ ਤਾਂ ਇੱਧਰ ਇਸ ਖਿੱਤੇ ਦੇ ਵਿੱਚ ਕੋਈ ਨਾ ਕੋਈ ਭੂਚਾਲ ਆਏ ਰਹਿੰਦੇ ਆ, ਪਰ ਹੁਣ ਜਿਹੜਾ ਸੱਚੀ ਦਾ ਭੂਚਾਲ ਆ ਪਾਕਿਸਤਾਨ ਦੇ ਵਿੱਚ ਆਇਆ, ਉਹਨੇ ਤਰਥੱਲੀ ਮਚਾਈ ਆ, ਸੜਕਾਂ ਦੇ ਵਿੱਚ ਪਾੜੇ ਪੈ ਗਏ, ਤੇ ਪੰਜਾਬ ਦੇ ਵਿੱਚ ਵੀ ਝਟਕੇ ਲੱਗੇ ਆ। ਬਿਲਕੁਲ ਜੀ, ਇਹ ਤੇ ਸ਼ਾਮੀ ਇੱਕ ਤਰ੍ਹਾਂ ਨਾਲ ਕਹਿ ਲਈਏ ਫੇਸਬੁੱਕ ਤੇ ਵੀ ਭੂਚਾਲ ਆ ਗਿਆ, ਉਸ ਤਰ੍ਹਾਂ ਅੱਗੇ ਸਿੰਗਰਾਂ ਦੀਆਂ ਪੋਸਟਾਂ ਦਾ ਭੂਚਾਲ ਆਇਆ ਪਿਆ ਸੀਗਾ, ਪਰ ਅਚਾਨਕ ਅਸਲੀ ਭੂਚਾਲ ਦੀਆਂ ਖਬਰਾਂ ਦਾ ਭੂਚਾਲ ਆ ਗਿਆ, ਕਿਉਂਕਿ ਭੂਚਾਲ ਦੇ ਝਟਕੇ ਆ ਜਿਹੜੇ ਉਹ ਪੰਜਾਬ ਦੇ ਵਿੱਚ ਵੀ ਮਹਿਸੂਸ ਕੀਤੇ ਗਏ। ਪੂਰਾ ਨਾਰਥ ਰੀਜਨ ਹੈ ਜਿਹੜਾ ਉਹ ਵੀ ਵੈਸੇ ਕੰਬਿਆ ਥੋੜਾ ਜਿਹਾ। ਤਾਂ ਦੂਸਰੇ ਪਾਸੇ ਜਿੱਥੋਂ ਤੱਕ ਪਾਕਿਸਤਾਨ ਦਾ ਤਾਲੁਕ ਹੈ, ਪਾਕਿਸਤਾਨ ਦੇ ਵਿੱਚ ਤੇ ਜ਼ਬਰਦਸਤ ਭੂਚਾਲ ਆਇਆ। ਦੱਸਦੇ ਕਿ ਦੀ ਤੀਬਰਤਾ ਜਿਹੜੀ ਉਹ 6.3 ਮਾਪੀ ਗਈ ਆ। 6.3 ਵਾਲਾ ਜਿਹੜਾ, ਜੇ ਆਪਾਂ ਰਿਕਟਰ ਪੈਮਾਨੇ ਦੀ ਗੱਲ ਕਰੀਏ, ਉਹ ਕਾਫੀ ਖਤਰਨਾਕ ਭੂਚਾਲ ਬਣ ਜਾਂਦਾ। ਬਹਰਹਾਲ ਤਸਵੀਰਾਂ ਆਈਆਂ ਨੇ ਪਾਕਿਸਤਾਨ ਦੇ ਵਿੱਚੋਂ, ਉਹ ਤਸਵੀਰਾਂ ਡਰਾਉਂਦੀਆਂ ਕਿ ਕਿਸ ਤਰ੍ਹਾਂ ਸੜਕਾਂ ਦੇ ਵਿੱਚ ਵੱਡੇ ਵੱਡੇ ਪਾੜ ਪੈ ਗਏ ਆ। ਬੱਸਾਂ ਜਿਹੜੀਆਂ ਕੁਛ ਪਾਸ ਵੀ ਪਈਆਂ, ਸਵਾਰੀਆਂ ਕੁਛ ਮਤਲਬ ਕਿ ਜਿਹੜੀ ਵਾਹਨ ਸੀਗੇ ਇੱਦਾਂ ਕੁਛ ਪਾਸ ਵੀ ਪਈਆਂ, ਕੁਛ ਬੱਸਾਂ ਜਿਹੜੀਆਂ ਉਹ ਉੱਲ ਰਹੀਆਂ ਪਈਆਂ ਇੱਕ ਸਾਈਡ ਨੂੰ। ਤਾਂ ਇਹਦਾ ਮਤਲਬ ਇਹ ਕਿ ਬਹੁਤ ਵੱਡੇ ਪੱਧਰ ਤੇ ਉੱਥੇ ਤਬਾਹੀ ਹੋਈ ਆ। ਹੁਣ ਕਿੰਨਾ ਨੁਕਸਾਨ ਹੋਇਆ ਐਗਜ਼ੈਕਟ ਇਸ ਵੇਲੇ, ਕਿਉਂਕਿ ਮੇਰੇ ਖਿਆਲ ਦੇ ਨਾਲ 4:15 ਵਜੇ ਦੀ ਇਹ ਘਟਨਾ ਹੈ, ਤਾਂ ਹੁਣ ਇਸ ਵੇਲੇ ਕਹਿਣਾ ਮੇਰੇ ਖਿਆਲ ਦੇ ਨਾਲ ਸੰਭਵ ਨਹੀਂ ਹੈ ਕਿ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ। ਮੁੱਢਲੀਆਂ ਖਬਰਾਂ ਜਿਹੜੀਆਂ ਇੰਡੀਅਨ ਮੀਡੀਆ ਰਾਹੀਂ ਆ ਰਹੀਆਂ ਨੇ, ਹਵਾਲੇ ਆ ਰਹੇ ਆ ਕੁਛ, ਉਹ ਇਹ ਦੱਸਦੇ ਆ ਕਿ ਤਕਰੀਬਨ ਉੱਥੇ 20 ਦੇ ਕਰੀਬ ਮੌਤਾਂ ਹੋਈਆਂ, ਬਹੁਤ ਸਾਰੇ ਲੋਕ ਜ਼ਖਮੀ ਆ, ਹਾਹਾਕਾਰ ਮੱਚੀ ਪਈ ਆ। ਤਾਂ ਇਹਦਾ ਦੱਸਦੇ ਆ ਕਿ ਕੇਂਦਰ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ, ਉਹ ਲਾਹੌਰ ਤੋਂ ਕੋਈ 150 ਕਿਲੋਮੀਟਰ ਸਾਈਡ ਤੇ ਆ। ਤੇ ਜਿਹੜੇ ਝਟਕੇ ਮਹਿਸੂਸ ਕੀਤੇ ਗਏ, ਜਿਹੜੇ ਵੱਡੇ ਝਟਕੇ, ਲਾਹੌਰ, ਕਸੂਰ, ਸਿਆਲਕੋਟ, ਜੇਹਲਮ, ਚੱਕਵਾਲ, ਰਾਵਲਪਿੰਡੀ, ਇਸਲਾਮਾਬਾਦ, ਮਕਬੂਜ਼ਾ ਕਸ਼ਮੀਰ ਤੇ ਪੇਸ਼ਾਵਰ ਵਿੱਚ ਪੂਰਬੀ ਸਰਹੱਦ ਦੇ ਨਾਲ ਲੱਗਦੇ ਭਾਰਤੀ ਰਾਜਾਂ ਦੇ ਵਿੱਚ ਵੀ ਇਹ ਸਭ ਕੁਛ ਵਾਪਰਿਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕਾਫੀ ਵੱਡੇ ਪੱਧਰ ਤੇ ਉੱਥੇ ਭੂਚਾਲ ਨੇ ਤਬਾਹੀ ਮਚਾਈ ਆ। ਪਰ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਪਾਕਿਸਤਾਨ ਨਾਲ ਅੱਗੇ ਵੀ ਹੋਇਆ, ਅੱਗੇ ਬਹੁਤ ਵੱਡਾ ਭੂਚਾਲ ਆ ਗਿਆ ਸੀਗਾ, ਫਿਰ ਗੁਜਰਾਤ ਦੇ ਵਿੱਚ ਆਇਆ ਸੀਗਾ, ਉਹ ਤੋਂ ਥੋੜੇ ਸਮੇਂ ਪਹਿਲਾਂ ਜਾਂ ਥੋੜੇ ਸਮੇਂ ਬਾਅਦ ਬਹੁਤ ਵੱਡੇ ਭੂਚਾਲ ਆਏ ਸੀਗੇ ਉਦੋਂ। ਤਾਂ ਇਸ ਤਰ੍ਹਾਂ ਪਾਕਿਸਤਾਨ ਦੇ ਨਾਲ ਅੱਗੇ ਵੀ ਹੋਇਆ। ਪਾਕਿਸਤਾਨ ਵੈਸੇ ਵੀ ਤੁਹਾਨੂੰ ਪਤਾ ਅਸਥਿਰਤਾ ਦੇ ਦੌਰ ਦੇ ਵਿੱਚੋਂ ਗੁਜ਼ਰਦਾ ਪਿਆ। ਜਦੋਂ ਮੁਲਕ ਅਸਥਿਰਤਾ ਦੇ ਦੌਰ ਦੇ ਵਿੱਚੋਂ ਗੁਜ਼ਰਦਾ ਹੋਵੇ, ਉਹਨਾਂ ਦੀ ਇਕੋਨਮੀ ਹੈ ਜਿਹੜੀ ਉਹ ਵੀ ਕਾਫੀ ਸਲੋ ਆ। ਕਈ ਹੋਰ ਸਮੱਸਿਆਵਾਂ ਨੇ, ਵੈਸੇ ਤੇ ਪੂਰੇ ਸਾਊਥ ਏਸ਼ੀਆ ਦੀਆਂ ਕਈ ਸਮੱਸਿਆਵਾਂ ਨੇ, ਤਾਂ ਉਹਦੇ ਵਿੱਚ ਕੁਦਰਤੀ ਇੱਕ ਬਿਪਤਾ ਆ ਜਾਣੀ ਹੈ ਕਿਸੇ ਵੀ ਦੇਸ਼ ਲਈ, ਕਿਸੇ ਵੀ ਆਵਾਮ ਲਈ ਬਹੁਤ ਵੱਡਾ ਸੰਕਟ ਹੁੰਦਾ। ਸੋ ਦੇਖਦੇ ਹਾਂ ਅੱਗੇ ਕਿੰਨਾ ਨੁਕਸਾਨ ਹੁੰਦਾ, ਕਿੰਨਾ ਨੁਕਸਾਨ ਜਿਹੜਾ ਉਹ ਆਰਥਿਕ ਤੌਰ ਤੇ ਹੁੰਦਾ, ਜਾਨੀ ਤੌਰ ਤੇ ਹੁੰਦਾ। ਪਰ ਜੋ ਵੀ ਹੈ ਬਹੁਤ ਔਖਾ। ਵੈਸੇ ਇਹਦੇ ਕਾਰਨ ਹੁਣ ਤੁਹਾਨੂੰ ਪਤਾ ਹੀ ਹੈ, ਸਭ ਨੂੰ ਵਿਗਿਆਨਕ ਤੌਰ ਤੇ ਦੱਸੇ ਜਾਂਦੇ ਕਿ ਪਲੇਟਾਂ ਦੀ ਹਿਲਜੁਲ ਹੁੰਦੀ ਆ, ਪਰ ਇਨਸਾਨ ਵੀ ਹਿਲਜੁਲ ਕਾਫੀ ਕਰੀ ਜਾਂਦਾ ਨਾ। ਪਹਾੜ ਚੀਰੇ ਜਾ ਰਹੇ ਆ, ਥੱਲਿਓ ਖੁਰਚੇ ਜਾ ਰਹੇ ਆ, ਕਹਿਰ ਜਾਰੀ ਹੈ। ਵੀ ਇਨਸਾਨੀਅਤ ਕੀ ਵਾਰੀ ਹੈ, ਕਦੇ ਉਹਦੀ ਵਾਰੀ ਆ ਜਾਂਦੀ ਹੈ, ਕਦੇ ਉਹਦੀ ਵਾਰੀ ਆ ਜਾਂਦੀ। ਬਿਲਕੁਲ ਜੀ, ਇਨਸਾਨ ਨੇ ਕੁਦਰਤ ਦੇ ਨਾਲ ਬਹੁਤ ਛੇੜਛਾੜ ਕੀਤੀ ਹੈ। ਅੱਗੇ ਗੱਲ ਕਰਦੇ ਹਾਂ, ਬੀਜੇਪੀ ਦੇ ਸਾਬਕਾ ਮੰਤਰੀ ਤੇ ਜੋ ਬਲਾਤਕਾਰ ਲਾਉਣ ਵਾਲੀ ਲੜਕੀ ਸੀ, ਕੀ ਕਾਰਨ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ? ਜੀ, ਪੀੜਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨੇ ਜ਼ਮਾਨਤ ਦੀ ਪਟੀਸ਼ਨ ਪਾਈ ਸੀਗੀ, ਜਿਹੜੀ ਖਾਰਜ ਕਰ ਦਿੱਤੀ ਸੀਗੀ ਇਲਾਹਾਬਾਦ ਹਾਈ ਕੋਰਟ ਨੇ। ਫਿਰ ਇਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਫਿਰ ਇੱਕ ਪਟੀਸ਼ਨ ਪਾਈ ਗਈ ਸੀਗੀ ਅੱਜ ਕਿ ਅਰੈਸਟ ਸਟੇ ਹੈ ਜਿਹੜਾ ਉਹ ਹੋ ਜਾਵੇ, ਪਰ ਅਰੈਸਟ ਸਟੇ ਹੋਣ ਦੇ ਜਿਹੜੇ ਚਾਂਸਸ ਸੀਗੇ ਉਹ ਕਾਫੀ ਘਟ ਗਏ ਸੀ, ਕਿਉਂਕਿ ਜ਼ਮਾਨਤ ਅਰਜੀ ਖਾਰਜ ਹੋ ਗਈ ਸੀਗੀ। ਤਾਂ ਉਹ ਜਿਹੜੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ, ਉਹ ਮੇਰੇ ਖਿਆਲ ਦੇ ਨਾਲ ਹੁਣ ਸੱਚੀਓ ਸਾਬਤ ਹੋ ਜਾਣੀ ਆ, ਸੱਚੀਓ ਹੀ ਡਿੱਗ ਪੈਣੀ ਆ, ਕਿਉਂਕਿ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ SIT ਵੱਲੋਂ। ਇਹਦਾ ਚੱਕਰ ਇਹ ਆ ਕਿ
ਚਿਨਮਯ ਆਨੰਦ ਇਸ ਪੀੜਤਾ ਦੇ ਬਿਆਨਾਂ ਤੇ ਹੀ ਅੰਦਰ ਗਿਆ। ਚਿਨਮਯ ਆਨੰਦ ਇਹਨਾਂ ਦਾ ਕਾਫੀ ਵੱਡਾ ਚਿਹਰਾ ਸੀਗਾ, ਭਾਰਤੀ ਜਨਤਾ ਪਾਰਟੀ ਵਾਲਿਆਂ ਦਾ, ਸਾਬਕਾ ਕੇਂਦਰੀ ਮੰਤਰੀ ਵੀ ਆ। ਤਾਂ ਇਸ ਕੁੜੀ ਨੇ ਸ਼ੋਸ਼ਣ ਦੇ ਦੋਸ਼ ਲਾਏ ਆ ਉਹਦੇ ਤੇ, ਕਿਉਂਕਿ ਉਹਦੇ ਇੱਕ ਸਿੱਖਿਆ ਸੰਸਥਾਨ ਦੇ ਵਿੱਚ ਹੀ ਇਹ ਪੜ੍ਹਾਈ ਹਾਸਲ ਕਰ ਰਹੀ ਸੀ। ਇਹ ਲਾਅ ਦੀ ਸਟੂਡੈਂਟ ਸੀਗੀ ਤੇ ਉਹਦੀਆਂ ਵੀਡੀਓ ਜਿਹੜੀਆਂ ਸਾਰੀਆਂ ਵਾਇਰਲ ਹੋ ਗਈਆਂ। ਬੁਰੀ ਤਰ੍ਹਾਂ ਫਸ ਗਿਆ। ਪਹਿਲਾਂ ਤੇ ਉਹਨੂੰ ਬਚਾਇਆ, ਪਰ ਜਦੋਂ ਬਹੁਤ ਹੱਦ ਤੱਕ ਕਸੂਤਾ ਫਸ ਗਿਆ ਤੇ ਫਿਰ ਹੁਣ ਇਹਨਾਂ ਨੇ ਚਿਨਮਯ ਆਨੰਦ ਨੂੰ ਅੰਦਰ ਸੁੱਟ ਦਿੱਤਾ। ਪਰ ਨਾਲ ਇੱਕ ਹੋਰ ਵੀ ਪਰਚਾ ਦਰਜ ਕੀਤਾ ਗਿਆ। ਉਹ ਪਰਚਾ ਇਹ ਸੀਗਾ ਕਿ ਚਿਨਮਯ ਆਨੰਦ ਨੇ ਆਖਿਆ ਕਿ ਮੇਰੇ ਤੋਂ ਰੰਗਦਾਰੀ ਮੰਗੀ ਗਈ ਹੈ, ਮਤਲਬ ਕਿ ਬਲੈਕਮੇਲਿੰਗ ਦੀ ਇੱਕ ਰਕਮ ਮੰਗੀ ਗਈ ਆ। ਤਾਂ ਉਹਦੇ ਵਿੱਚ ਇਸ ਪੀੜਤਾ ਦੇ ਦੋ ਭਰਾਵਾਂ ਨੂੰ, ਮਤਲਬ ਕਿ ਉਹਨੇ ਇਹ ਕਹਾਣੀ ਬਣਾਈ ਆ, ਹੁਣ ਸੱਚੀ ਆ ਜਾਂ ਝੂਠੀ, ਉਹ ਚਲੋ ਅਦਾਲਤ 'ਚ ਨਿਬੇੜਾ ਹੋਊਗਾ, ਕਿ ਇਹਨਾਂ ਨੇ ਰੰਗਦਾਰੀ ਮੰਗੀ ਹੈ ਇਸ ਇਵਜ਼ ਦੇ ਵਿੱਚ ਜੋ ਸਾਰਾ ਘਟਨਾਕ੍ਰਮ ਹੋਇਆ। ਤਾਂ ਉਹਨੇ ਇਹ ਦਾਅਵਾ ਕੀਤਾ ਕਿ ਮੈਨੂੰ ਬਕਾਇਦਾ 5 ਕਰੋੜ ਦਾ ਇੱਕ ਮੈਸੇਜ ਆਇਆ ਕਿ 5 ਕਰੋੜ ਰੁਪਈਆ ਦੇ ਦੇ, ਨਹੀਂ ਤੇ ਫਿਰ ਤੇਰੀ ਇੱਜ਼ਤ ਦੀਆਂ ਧੱਜੀਆਂ ਉੱਡ ਜਾਣਗੀਆਂ। ਤਾਂ ਉਹ ਜਿਹੜਾ ਮਾਮਲਾ ਸੀ ਉਹ ਇਹਨਾਂ ਤੇ ਬਣਾ ਦਿੱਤਾ ਗਿਆ। ਇਹ ਜਿਹੜੀ ਪੀੜਤ ਹੈ, ਇਹਦੇ 2 ਚਚੇਰੇ ਭਰਾ ਜਿਹੜੇ ਇਸ ਮਾਮਲੇ 'ਚ ਉਹ ਵੀ ਗ੍ਰਿਫਤਾਰ ਕਰ ਲਏ ਗਏ ਆ। ਤਾਂ ਕੁੱਲ ਮਿਲਾ ਕੇ ਮਾਮਲਾ ਜਿਹੜਾ ਸੰਵੇਦਨਸ਼ੀਲ ਹੀ ਨਹੀਂ, ਗੁੰਝਲਦਾਰ ਵੀ ਬਣਦਾ ਜਾ ਰਿਹਾ ਕਿ ਕੋਈ ਬੰਦਾ ਇਸ ਤਰ੍ਹਾਂ ਜੇ ਸ਼ੋਸ਼ਤ ਹੋਵੇ ਤਾਂ ਉਹ ਕਿੱਦਾਂ ਬਲੈਕਮੇਲਿੰਗ ਦੀ ਗੱਲ ਕਰ ਸਕਦਾ, ਕਿੱਦਾਂ ਰੰਗਦਾਰੀ ਦੀ ਗੱਲ ਕਰ ਸਕਦਾ। ਇਹ ਇੱਕ ਬਹੁਤ ਵੱਡਾ ਸਵਾਲ ਆ। ਫਿਰ ਚਚੇਰੇ ਭਰਾ ਇਹਦੇ ਵਿੱਚ ਸ਼ਾਮਲ ਹੋ ਜਾਣ ਤਾਂ ਇਹ ਤੇ ਟੋਟਲੀ ਕਹਾਣੀ ਜਿਹੜੀ ਬਦਲਦੀ ਹੈ। ਤਾਂ ਕਈ ਵਾਰ ਕਹਾਣੀ ਬਦਲਣ ਵਾਸਤੇ ਇੱਕ ਨਵੀਂ ਕਹਾਣੀ ਖੜੀ ਕਰ ਦਿੱਤੀ ਜਾਂਦੀ ਆ। ਉਹ ਕਹਾਣੀ ਦਾ ਕਹਾਣੀ ਬਣਾ ਦਿੰਦੀ ਹੈ, ਕਹਾਣੀ ਦਾ ਕਹਾਣੀ ਕਰ ਦਿੰਦੀ ਹੈ। ਤਾਂ ਇਹ ਦੇਖਣਾ ਹੋਏਗਾ ਕਿ ਇਹਦੇ ਵਿੱਚੋਂ ਸੱਚ ਕੀ ਆ, ਝੂਠ ਕੀ ਆ, ਕਿਉਂਕਿ ਅਸੀਂ ਸੱਚ ਕੀ ਹੈ, ਝੂਠ ਕੀ ਹੈ ਤੇ ਤਾਂ ਪਹੁੰਚਦੇ ਹਾਂ ਕਿਉਂਕਿ ਇੱਥੇ ਦਸਤੂਰ ਹੀ इस तरह का बन चुका कि जो जुर्म करते हैं उनको सजा नहीं होती, सजा उनको होती है जिनकी कोई खता नहीं होती। ਬਿਲਕੁਲ ਜੀ, ਬਿਲਕੁਲ। ਤੇ ਅੱਗੇ ਗੱਲ ਕਰਦੇ ਜੀ, ਜਦ ਦਾ ਵੈਸੇ ਕੈਪਟਨ ਆਇਆ ਉਹਦੀਆਂ ਸੌਦੇਬਾਜ਼ੀਆਂ ਅੰਦਰਗਤੀ ਬੜੀਆਂ ਚੱਲਦੀਆਂ ਹੈ ਤੇ ਉਹਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਆ ਤੇ ਉਸਨੇ ਸਿਆਸਤ ਪਖਾਈ ਤੇ ਕੈਪਟਨ ਦਾ ਜਵਾਬ ਕੀ ਹੈ? ਦੇਖੋ, ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਨੇ ਨਾ ਸਿਰਫ ਕਾਂਗਰਸੀਆਂ ਨੂੰ ਨਮੋਸ਼ ਕੀਤਾ ਹੋਇਆ, ਬਲਕਿ ਵਾਕਿਆ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਦੀਆਂ ਜਿਹੜੀਆਂ ਰਲੀਆਂ ਚੁਗਣ ਵਾਲੀਆਂ ਗੱਲਾਂ ਲੋਕਾਂ ਨੂੰ ਵੀ ਭੰਬਲ ਭੂਸੇ 'ਚ ਪਾਇਆ। ਇੱਕ ਜਿਹੜੀ ਥ੍ਰਿਲਰ ਫਿਲਮ ਹੁੰਦੀ ਹੈ ਨਾ, ਉਹਦੇ ਵਾਂਗੂ ਕੋਈ ਪਤਾ ਨਹੀਂ ਲੱਗਦਾ ਕਿ ਸਵੇਰ ਨੂੰ ਇਸ ਸਰਕਾਰ ਦੇ ਵਿੱਚ ਕੀ ਹੋ ਜਾਣਾ। ਇਹ ਉਹ ਸਰਕਾਰ ਆ ਜਿਹੜੀ ਇੰਨਾ ਜ਼ਿਆਦਾ ਸਸਪੈਂਸ ਰੱਖ ਕੇ ਚੱਲਦੀ ਹੈ ਆਪਣੇ ਕੰਮਕਾਰ ਦੇ ਵਿੱਚ ਕਿ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ 1 ਘੰਟੇ ਬਾਅਦ ਇਹਨਾਂ ਦਾ ਕਿਸੇ ਦਾ ਬਿਆਨ ਕੀ ਆ ਜਾਣਾ, ਇਹਨਾਂ ਦਾ ਕੰਮ ਕਰ ਕਿੱਧਰ ਨੂੰ ਤੁਰ ਪੈਣਾ। ਤਾਂ ਖੈਰ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਇੰਟਰਵਿਊ ਛਪੀ ਆ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ 1-2 ਗੱਲਾਂ ਕਹੀਆਂ ਸੀ। ਮੈਂ ਤੁਹਾਨੂੰ ਐਗਜ਼ੈਕਟ ਹਿੰਦੁਸਤਾਨ ਟਾਈਮਸ ਦੇ ਵਿੱਚ ਛਪੀ ਹੈ ਜਿਹੜੀ ਵਰਡਿੰਗ ਇੰਟਰਵਿਊ ਦੀ, ਉਹੀ ਸੁਣਾ ਦਿੰਦਾ। ਤਾਂ ਉਹ ਇਹ ਕਹਿੰਦੇ ਨਜ਼ਰ ਆਏ ਕਿ ਦੇਖੋ, ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਹਾਡੇ ਆਪਣੇ ਕੁਝ ਮੰਤਰੀ ਹੈ ਜਿਹੜੇ ਉਹ ਨਾਰਾਜ਼ ਨੇ, ਖਾਸ ਤੌਰ ਤੇ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਦੇ ਮਾਮਲੇ ਨੂੰ ਲੈ ਕੇ, ਤਾਂ ਉਹਨਾਂ ਨੇ ਕਿਹਾ ਕਿ ਦਰਅਸਲ ਅਜਿਹਾ ਵੀ ਸੋਚਿਆ ਜਾ ਰਿਹਾ ਕਿ ਸਾਨੂੰ ਉਹਨਾਂ ਨੂੰ ਜੇਲ੍ਹੀ ਡੱਕ ਦੇਣਾ ਚਾਹੀਦਾ, ਉਹਨਾਂ ਦਾ ਮਤਲਬ ਬਾਦਲਾਂ ਨੂੰ, ਪਰ ਤੁਸੀਂ ਕਿਸੇ ਨੂੰ ਹੱਦ ਤੱਕ ਕਿਸੇ ਨੂੰ ਤਦ ਤੱਕ ਗ੍ਰਿਫਤਾਰ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਮਾਮਲੇ ਦੀ ਨਿੱਠ ਕੇ ਪੜਤਾਲ ਨਹੀਂ ਕਰ ਲੈਂਦੇ। ਤੇ ਨਾਲ ਉਹ ਕਹਿੰਦੇ ਕਿ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡਾਂ ਦੌਰਾਨ ਗੋਲੀ ਚਲਾਉਣ ਦੀ ਇਜਾਜ਼ਤ ਦੇਣ ਲਈ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ। ਜੇ ਕਿਤੇ ਪੁਲਿਸ ਗੋਲੀਬਾਰੀ ਹੁੰਦੀ ਹੈ ਤਾਂ ਮੈਨੂੰ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵਜੋਂ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਅਜਿਹਾ ਨਹੀਂ ਹੈ ਤਾਂ ਮੈਂ ਇੱਕ ਅਯੋਗ ਤੇ ਅਸਮਰੱਥ ਗ੍ਰਹਿ ਮੰਤਰੀ ਹਾਂ। ਜਿੱਥੋਂ ਤੱਕ ਬੇਅਦਬੀ ਦਾ ਤਾਲੁਕ ਹੈ ਤਾਂ ਉਸ ਮਾਮਲੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਉਸ ਵਿੱਚ ਸ਼ਾਮਲ ਨਹੀਂ ਸਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸਦੇ ਅੰਗ ਪਾੜਨ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀਂ ਹੈ। ਜਦੋਂ ਕਿ ਤੁਸੀਂ ਤੇ ਆਪ ਹੀ ਬਾਦਲਾਂ ਨੂੰ ਦੋਸ਼ੀ ਠਹਿਰਾਉਂਦੇ ਰਹੇ ਤਾਂ ਅੱਗੇ ਜਵਾਬ ਦੇ ਵਿੱਚ ਉਹ ਕਹਿੰਦੇ ਆ ਕਿ ਸਭ ਆਖਿਆ ਜਾਂਦਾ ਰਿਹਾ। ਨਾਲ ਉਹ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਚਾਲੇ ਮੁੰਬਈ 'ਚ ਮੀਟਿੰਗਾਂ ਹੋਣ ਦੀਆਂ ਖਬਰਾਂ ਵੀ ਹੁੰਦੀਆਂ ਰਹੀਆਂ। ਆਹ ਵਰਡਿੰਗ ਸੀ, ਥੋੜੀ ਲੰਮੀ ਸੀ, ਮੈਂ ਤੁਹਾਨੂੰ ਸੁਣਾ ਦਿੱਤੀ ਕਿਉਂਕਿ ਇੰਟਰਵਿਊ ਤੇ ਬਹੁਤ ਲੰਮੀ ਚੌੜੀ ਆ, ਪੂਰੇ 1 ਪੰਨੇ ਦੀ ਆ, ਪਰ ਸੰਖੇਪ ਦੇ ਵਿੱਚ ਮੈਂ ਆਹ 2 ਤੁਹਾਨੂੰ ਅੰਸ਼ ਸੁਣਾਏ ਆ ਇਸ ਇੰਟਰਵਿਊ ਦੇ ਤਾਂ ਕਿ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣੇ। ਤਾਂ ਇੱਥੋਂ ਹੁਣ ਅਕਾਲੀਆਂ ਨੇ ਚੱਕ ਲਿਆ ਉਹ ਬਿਆਨ, ਨਾਲ ਦੀ ਨਾਲ ਉਹਨਾਂ ਦੇ IT ਵਿੰਗ ਨੇ ਤਰਥੱਲੀ ਮਚਾ ਦਿੱਤੀ। ਉਹਨਾਂ ਕਿਹਾ ਲਓ ਚੱਕੋ, ਕੈਪਟਨ ਅਮਰਿੰਦਰ ਸਿੰਘ ਹੀ ਕਹੀ ਜਾਂਦਾ। ਉਹ ਕੈਪਟਨ ਅਮਰਿੰਦਰ ਸਿੰਘ ਜਿਹੜਾ ਪਤਾ ਨਹੀਂ ਕਿੰਨੇ ਕੁ
ਪ੍ਰਚਾਰ ਦੇ ਸੰਬੋਧਨਾਂ 'ਚ ਇਹ ਗੱਲ ਕਹਿ ਚੁੱਕਾ ਹੈਗਾ ਕਿ ਇਹਨਾਂ ਨੇ ਸਭ ਕੁਝ ਕਰਵਾਇਆ ਤੇ ਇਹਨਾਂ ਨੂੰ ਮੈਂ 15 ਦਿਨਾਂ ਦੇ ਅੰਦਰ ਅੰਦਰ ਕਾਲਰੋਂ ਫੜ ਕੇ ਧੂ ਕੇ ਹਵਾਲਾ 'ਚ ਸੁੱਟੂਗਾ। ਤੇ ਬਾਅਦ ਦੇ ਵਿੱਚ ਜਦੋਂ ਇਹ ਮਾਮਲਾ ਵਿਗੜ ਗਿਆ, ਕਾਂਗਰਸੀਆਂ ਦੇ ਮੂੰਹ ਤੋਂ ਮੱਖੀ ਨਹੀਂ ਸੀ ਉੱਡ ਰਹੀ ਕਿ ਆਹ ਕੀ ਹੋ ਗਿਆ, ਤਾਂ ਫਿਰ ਕੁਝ ਘੰਟਿਆਂ ਬਾਅਦ ਕੈਪਟਨ ਅਮਰਿੰਦਰ ਸਿੰਘ ਆ ਗਏ ਉਸੇ ਪੈਂਤੜੇ ਤੇ। ਮਤਲਬ ਕਿ ਪਹਿਲਾਂ ਤਬਾਹੀ ਤੇ ਫਿਰ ਸਫਾਈ, ਤਬਾਹੀ ਕਰ ਦਿੱਤੀ ਪਹਿਲਾਂ, ਫਿਰ ਸਫਾਈ ਆ ਗਈ। ਕਹਿੰਦੇ ਕਿ ਜੀ ਇਹ ਮਾਮਲਾ ਜਿਹੜਾ ਇਸ ਤਰ੍ਹਾਂ ਨਹੀਂ ਸੀ, ਉਹਨਾਂ ਦੀ ਇੰਟਰਵਿਊ ਨੂੰ, ਭਾਵੋ ਕਹਿ ਰਿਹਾ ਕਿ ਮੇਰੀ ਇੰਟਰਵਿਊ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਵਾ। ਉਹ ਕਹਿੰਦੇ ਆ ਕਿ ਕਿਸੇ ਵੀ ਮਾਮਲੇ ਦੇ ਵਿੱਚ ਉਹਨਾਂ ਨੇ ਬਾਦਲਾਂ ਨੂੰ ਕਲੀਨ ਚਿੱਟ ਨਹੀਂ ਦਿੱਤੀ, ਤੇ ਜਦ ਕਿ ਇਹ ਕੁਝ ਮਾਮਲਿਆਂ ਦੇ ਵਿੱਚ ਕੇਂਦਰ ਤੇ ਦਬਾਅ ਬਣਾ ਰਹੇ ਆ। ਤਾਂ ਇਹ ਉਹਨਾਂ ਦਾ ਕਹਿਣਾ ਸੀਗਾ ਕਿ ਮੈਂ ਕਿਤੇ ਨਹੀਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਬੇਟਾ ਸੁਖਬੀਰ ਸਿੰਘ ਬਾਦਲ ਇਸ ਮਾਮਲੇ 'ਚ ਸ਼ਾਮਲ ਨਹੀਂ ਸੀ। ਤਾਂ ਇੰਟਰਵਿਊ ਤੋਂ ਸਪਸ਼ਟ ਹੈ ਕਿ ਮੈਂ ਸਿਰਫ ਇਹ ਕਿਹਾ ਕਿ ਬਾਦਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖੁਦ ਨਹੀਂ ਕਰ ਸਕਦੇ, ਪਰ ਇਸ ਨਾਲ ਉਹਨਾਂ ਦੀ ਇਸ ਮਾਮਲੇ 'ਚ ਸ਼ਮੂਲੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਮੈਂ ਪਹਿਲੀ ਵਰਡਿੰਗ ਵੀ ਸੁਣਾਤੀ ਆ, ਤੁਹਾਨੂੰ ਸਫਾਈ ਦਾ ਦੂਸਰਾ ਪੱਖ ਵੀ ਰੱਖ ਦਿੱਤਾ। ਹੁਣ ਤੁਸੀਂ ਆਪ ਹੀ ਦੇਖ ਲਓ, ਆਪ ਹੀ ਜਜਮੈਂਟ ਕਰ ਲਓ ਕਿ ਕਿੱਥੇ ਕੀ ਜਾ ਰਿਹਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜ਼ਿਮਨੀ ਚੋਣਾਂ ਦਾ ਐਲਾਨ ਨਾਲ ਦੀ ਨਾਲ ਇਹ ਬਿਆਨ, ਇਹ ਘਮਸਾਨ ਕੀ ਚੱਲਦਾ ਪਿਆ। ਨਾਲ ਹੀ ਇਹ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਨੇ ਕਿ SYL ਦਾ ਮੁੱਦਾ ਜਿਹੜਾ ਜੀ ਉਹ ਹੁਣ ਹੱਲ ਕਰੂਗਾ ਨਵਾਂ ਟ੍ਰਿਬਿਊਨਲ। ਇਹਨਾਂ ਦੀ ਮੀਟਿੰਗ ਵੀ ਹੋਈ ਆ ਅਮਿਤ ਸ਼ਾਹ ਨਾਲ, ਮੀਟਿੰਗਾਂ ਤਾਂ ਵੈਸੇ ਚੱਲਦੀਆਂ ਰਹਿੰਦੀਆਂ, ਆਫੀਸ਼ੀਅਲੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ। ਤਾਂ ਕਹਿਣ ਦਾ ਮਤਲਬ ਹੈ ਕਿ ਸਾਰੇ ਇਤਫਾਕ ਜਿਹੜੇ ਆ ਨਾ ਉਹ ਸ਼ੱਕ ਪੈਦਾ ਕਰਦੇ ਆ। ਔਰ ਇਹ ਸਿੱਧੀ ਗੱਲ ਜਿਹੜੀ ਆ ਉਹ ਚੁੱਕੀ ਆ ਪ੍ਰਤਾਪ ਸਿੰਘ ਬਾਜਵਾ ਨੇ। ਉਹ ਕਹਿੰਦੇ ਆ ਕਿ ਅੰਦਰ ਖਾਤੇ ਇਸ ਤਰ੍ਹਾਂ ਲੱਗਦਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੋਂ ਕੋਈ ਕੁਝ ਕਰਵਾ ਰਿਹਾ। ਹੁਣ ਕੋਈ ਕੌਣ ਹੈ, ਤੀਸਰਾ ਕੌਣ, ਜਿਵੇਂ ਫਿਲਮਾਂ 'ਚ ਆ ਜਾਂਦਾ ਕਿ ਤੀਸਰਾ ਕੌਣ। ਹੁਣ ਉਹ ਤੀਸਰਾ ਕੌਣ ਆ ਜਿਹੜਾ ਕਰਵਾ ਰਿਹਾ, ਕਿਉਂਕਿ ਇਹਨਾਂ ਦੇ ਆਪਣੇ ਬੰਦੇ ਨੇ ਹੀ ਸਵਾਲ ਚੁੱਕਿਆ, ਬਹੁਤ ਵੱਡੇ ਲੀਡਰ ਨੇ ਸਵਾਲ ਚੁੱਕਿਆ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਦੇ ਇਸ਼ਾਰਿਆਂ ਤੇ ਕਰ ਰਹੇ ਆ। ਤਾਂ ਇਹਦਾ ਮਤਲਬ ਇਹ ਆ ਕਿ ਜਾਂ ਤੇ ਵਾਕਿਆ ਇਸ ਤਰ੍ਹਾਂ ਦੀ ਕੋਈ ਰਲੀ ਚੁਗੀ ਜਾ ਰਹੀ ਆ, ਜਾਂ ਕੈਪਟਨ ਅਮਰਿੰਦਰ ਸਿੰਘ SYL ਵਾਲੇ ਸੱਪ ਤੋਂ ਬਚਣ ਵਾਸਤੇ ਸ਼ਾਇਦ ਇਹ ਸਭ ਕੁਛ ਹੈ ਜਿਹੜਾ ਕਰਦਾ ਜਾ ਰਿਹਾ। ਪਰ ਜਿਸ ਤਰੀਕੇ ਨਾਲ ਇਹ ਹੋਇਆ, ਜਿੰਨੀ ਤੇਜ਼ੀ ਦੇ ਨਾਲ ਇਹ ਸਭ ਕੁਝ ਵਾਪਰਿਆ, ਜ਼ਿਮਨੀ ਚੋਣ ਤੋਂ ਐਨ ਪਹਿਲਾਂ ਇਸ ਬਿਆਨ ਨੇ ਕਾਂਗਰਸ ਨੂੰ ਇੱਕ ਵਾਰੀ ਵਕਤ 'ਚ ਜ਼ਰੂਰ ਪਾ ਦਿੱਤਾ। ਬਿਲਕੁਲ ਜੀ, ਉਹ ਹੀ ਅੰਦਰ ਹੀ ਜੋ ਸੌਦੇਬਾਜ਼ੀਆਂ ਉਹ ਉਹਨਾਂ ਦਾ ਹੀ ਸਿੱਟਾ ਹੈਗਾ ਆ। ਲੋਕੀ ਕਦੋਂ ਸਮਝਣਗੇ ਉਹ ਨਹੀਂ ਪਤਾ ਹੈਗਾ। ਅਤੇ ਅੱਗੇ ਗੱਲ ਕਰਦੇ ਹਾਂ ਕਾਂਗਰਸ ਦੀ। ਇਹਨਾਂ ਦੀ ਆਜ਼ਾਦੀ ਸਿਆਸੀ ਜ਼ਮੀਨ ਇਹਨਾਂ ਦੇ ਪੈਰਾਂ ਥੱਲੋਂ ਨਿਕਲ ਗਈ ਆ, ਉਦੋਂ ਤੋਂ ਹੀ ਇਹਨਾਂ ਦੇ ਜਿਹੜੇ ਵਿਧਾਇਕ ਆ ਜਾਂ ਇਹਨਾਂ ਦੇ ਵਰਕਰ ਆ ਕੁਛ ਨਾ ਕੁਛ ਕਰਦੇ ਰਹਿੰਦੇ ਆ। ਹੁਣ ਕਾਂਗਰਸ ਪਾਰਟੀ ਦੀ ਹਾਈ ਕਮਾਨ ਵੱਲੋਂ ਮਲਕੀਤ ਸਿੰਘ ਹੀਰਾ ਨੂੰ ਕਾਰਨ ਦੱਸੋ ਨੋਟਿਸ। ਦੇਖੋ, ਹੀਰਾ ਨੂੰ ਚੀਰਾ ਦੇਣ ਦਾ ਯਤਨ ਤਾਂ ਕੀਤਾ ਜਾ ਰਿਹਾ ਕਿਉਂਕਿ ਉਹਨੇ ਬਗਾਵਤੀ ਝੰਡਾ ਚੁੱਕਿਆ। ਇਹ ਦੇਖੋ, ਮੈਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਵੀ ਕਿਹਾ ਸੀਗਾ ਕਿ ਹੋਰ ਕਿਤੇ ਹੋਵੇ ਜਾਂ ਨਾ ਹੋਵੇ, ਜਲਾਲਾਬਾਦ ਦੇ ਵਿੱਚ ਬੜੀ ਜ਼ਬਰਦਸਤ ਹਿਲਜੁਲ ਹੋਊਗੀ। ਤਾਂ ਉਹ ਹੋ ਗਈ ਆ। ਇਹਨਾਂ ਦੇ ਇੱਕ ਸੰਭਾਵੀ ਉਮੀਦਵਾਰ ਯਾਨੀ ਮਲਕੀਤ ਸਿੰਘ ਹੀਰਾ ਵੱਲੋਂ ਸੋਸ਼ਲ ਮੀਡੀਆ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੀ ਨਿਸ਼ਾਨਾ ਕੱਸਿਆ ਗਿਆ। ਕਹਿੰਦੇ ਕਿ ਇਹ ਜਿਹੜੀ ਟਿਕਟ ਦਿੱਤੀ ਗਈ ਆ ਰਵਿੰਦਰ ਆਵਲਾ ਨੂੰ, ਅਸਲ ਦੇ ਵਿੱਚ ਇਹ ਕਾਫੀ ਮੋਟੀ ਰਕਮ ਲੈ ਕੇ ਜਿਹੜੀ ਹੈ ਉਹ ਟਿਕਟ ਦਿੱਤੀ ਗਈ ਆ। ਤੇ ਇਸ ਤੋਂ ਪਹਿਲਾਂ ਗੋਲਡੀ ਕੰਬੋਜ ਨੇ, ਜਿਹੜਾ ਕਿ ਬਹੁਤ ਵੱਡੇ ਅਹੁਦੇ ਤੇ ਸੀ, ਆਲ ਇੰਡੀਆ ਕਾਂਗਰਸ ਦਾ ਸਕੱਤਰ ਸੀ ਮੇਰੇ ਖਿਆਲ ਦੇ ਨਾਲ, ਉਹਨੇ ਵੀ ਅਸਤੀਫਾ ਦੇ ਦਿੱਤਾ ਇਸ ਟਿਕਟ ਦੇ ਵਿਰੋਧ ਦੇ ਵਿੱਚ। ਹੁਣ ਕਹਾਣੀ ਕੀ ਆ, ਕਹਾਣੀ ਮੈਂ ਤੁਹਾਨੂੰ ਮਾੜੀ ਜਿਹੀ ਸੰਖੇਪ ਦੇ ਵਿੱਚ ਦੱਸ ਦਿੰਦਾ ਕਿ ਅਸਲ ਦੇ ਵਿੱਚ ਜਿਹੜਾ ਰਮਿੰਦਰ ਆਵਲਾ ਹੈ, ਇਹਨਾਂ ਦਾ ਪਰਿਵਾਰ ਬਹੁਤ ਅਮੀਰ ਪਰਿਵਾਰ ਆ। रविंद्र आंवला का परिवार बहुत अमीर है, जिन्ना कहीए उन्ना ही थोड़ा, यानी जिहड़े अपने पंजाब दे टॉप दे जिहड़े उद्योगपति है उन्हां दे विचों एक ने। तां इन्हां दा की चक्कर आ कि राणा सोढी नूं असल दे विच कांग्रेस च स्टैबलिश करन वाले यही बंदे सीगे। 2002 च यही इलैक्शन लड़वाउण वाले सन यही परिवार, पर अज दी तरीक दे विच की आ कि सोढी दे नाल इन्हां दी खड़कदी है पूरी दी पूरी। ਤਾਂ ਉੱਥੇ ਹਿਲਜੁਲ ਇਸ ਕਰਕੇ ਹੋਣੀ ਸੀ। ਸਾਨੂੰ ਇਸ ਗੱਲ ਦਾ ਪਤਾ ਕਿ ਇਹਨਾਂ ਦੀ ਹੁਣ ਆਪਸ ਦੇ ਵਿੱਚ ਦੋਨਾਂ ਪਰਿਵਾਰਾਂ ਦੀ ਜਿਹੜੀ ਆ ਉਹ ਅਣਬਣ ਆ, ਤੇ ਜੇ ਆਵਲਾ ਨੂੰ ਟਿਕਟ ਮਿਲਦੀ ਆ ਤਾਂ ਸੋਢੀ ਗਰੁੱਪ ਜ਼ਰੂਰ ਹਿਲਜੁਲ ਕਰੂਗਾ। ਉਹ ਸਿੱਧਾ ਨਾ ਕਰੇ, ਸਿੱਧਾ ਰੂਪ ਦੇ ਵਿੱਚ ਕੁਛ ਨਾ ਕੁਛ ਕਰੂਗਾ, ਪਰ ਉਹਨਾਂ ਕੀਤਾ ਜਾਂ ਨਹੀਂ ਕੀਤਾ, ਪਰ ਇਹਨਾਂ ਦੇ ਵੱਡੇ ਲੀਡਰਾਂ ਨੇ ਇਹਨਾਂ ਦੀ ਵਾਕਈ ਸਿਆਸੀ ਜ਼ਮੀਨ ਜਿਹੜੀ ਉੱਥੇ ਹਿਲਾ ਦਿੱਤੀ ਆ। ਤਾਂ ਹੁਣ ਇਹ ਵੱਡੇ ਪੱਧਰ ਤੇ ਉੱਥੇ ਹਿਲਜੁਲ ਹੋਣ ਡਈ ਆ। ਅੱਗੇ ਦੇਖੋ ਜਾ ਕੇ ਕੀ ਬਣਦਾ। ਪਰ ਦੂਸਰੇ ਪਾਸੇ ਬਗਾਵਤੀ ਸੁਰ ਜਿਹੜੇ ਆ ਹੋਰ ਮਾਮਲਿਆਂ 'ਚ ਵੀ ਸੁਣਨ ਨੂੰ ਮਿਲਦੇ ਆ। ਜਿੱਦਾਂ ਫਗਵਾੜੇ 'ਚ ਉੱਥੇ ਜੋਗਿੰਦਰ ਸਿੰਘ ਮਾਨ ਬੋਲ ਪਿਆ। ਜੋਗਿੰਦਰ ਸਿੰਘ ਮਾਨ ਕਹਿੰਦਾ ਕਿ
ਇਹ ਜਿਹੜਾ ਸਾਰਾ ਕੁਝ ਹੋ ਰਿਹਾ ਉਹਨੂੰ ਦੇਖ ਕੇ ਤੇ ਇਸ ਤਰ੍ਹਾਂ ਲੱਗਦਾ ਕਿ ਇੱਕ ਨਿੱਜੀ ਜਿਹਾ ਢਾਂਚਾ ਹੀ ਬਣ ਗਿਆ ਕਾਂਗਰਸ ਦਾ। ਉਹ ਵੀ ਖਫਾ ਇੱਥੋਂ ਤੱਕ ਕਿ ਸੰਦੀਪ ਸਿੰਘ ਸੰਧੂ ਤੇ ਬਾਹਰੀ ਹੋਣ ਦਾ ਲੱਗਦਾ ਪਿਆ ਠੱਪਾ, ਜੋ ਦਾਖਾ 'ਚ ਇਲੈਕਸ਼ਨ ਲੜਨ ਆ ਰਿਹਾ। ਤਾਂ ਕਹਿਣ ਦਾ ਮਤਲਬ ਇਹ ਕਿ ਕਾਂਗਰਸ ਦਾ ਕਲੇਸ਼ ਹੈ ਜਿਹੜਾ ਉਹ ਕਾਫੀ ਵੱਡੇ ਪੱਧਰ ਤੇ ਫੈਲਿਆ ਪਿਆ। ਹੁਣ ਕਿੱਥੇ ਨੁਕਸਾਨ ਹੁੰਦਾ ਕਿੱਥੇ ਫਾਇਦਾ ਹੁੰਦਾ ਉਹਦਾ ਪਤਾ ਨਹੀਂ, ਪਰ ਜਲਾਲਾਬਾਦ ਦੇ ਵਿੱਚ ਤੇ ਜਿਹੜੇ ਹਾਲਾਤ ਬਣੇ ਆ ਮੈਨੂੰ ਨਹੀਂ ਲੱਗਦਾ ਕਿ ਇਹ ਉਸ ਥਾਂ ਤੇ ਖੜ ਜਾਣਗੇ ਜਾ ਕੇ ਜਿਸ ਥਾਂ ਤੇ ਜਾ ਕੇ ਇਹ ਦਮ ਭਰ ਸਕਣ ਕਿ ਹਾਂ ਭਾਈ ਜਿੱਤ ਸਾਡੀ ਵੱਟ। ਇੱਕਜੁੱਟ ਨਹੀਂ ਹੁੰਦੇ ਜੀ, ਜਦ ਤੱਕ ਇੱਕਜੁੱਟ ਨਹੀਂ ਹੁੰਦੇ ਤਦ ਤੱਕ ਤੁਸੀਂ ਜਿੱਤਣ ਦਾ ਸੁਪਨਾ ਦੇਖ ਹੀ ਨਹੀਂ ਸਕਦੇ। ਬਿਲਕੁਲ। ਤੇ ਅੱਗੇ ਸ਼੍ਰੋਮਣੀ ਕਮੇਟੀ ਨੇ ਅੰਡੇਮਾਨ ਨਿਕੋਬਰ ਦੇ ਉਪ ਰਾਜਪਾਲ ਨੂੰ ਪੱਤਰ ਲਿਖਿਆ। ਦੇਖੋ ਇਹਨਾਂ ਨੇ ਪੱਤਰ ਲਿਖਿਆ, ਪੱਤਰ ਲਿਖ ਕੇ ਮੰਗ ਅੱਛੀ ਕੀਤੀ ਹੈ। ਇਹਨਾਂ ਨੇ ਕਿਹਾ ਕਿ ਜੋ ਸਾਡੇ ਇੱਥੇ ਯੋਧੇ ਜਾ ਕੇ ਕਾਲੇ ਪਾਣੀ ਦੀ ਸਜ਼ਾ ਕੱਟਦੇ ਰਹੇ ਆ ਕਿ ਉਹਨਾਂ ਦਾ ਮਾਨ ਸਨਮਾਨ ਹੈ ਜਿਹੜਾ ਉਹ ਕੀਤਾ ਜਾਣਾ ਚਾਹੀਦਾ, ਬਹਾਲ ਕੀਤਾ ਜਾਣਾ ਚਾਹੀਦਾ, ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਣਾ ਚਾਹੀਦਾ। ਸੈਲੂਲਰ ਜੇਲ੍ਹ ਹੁੰਦੀ ਸੀਗੀ ਉੱਥੇ ਕਾਲੇ ਪਾਣੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਇਹਨਾਂ ਨੇ ਮੰਗ ਕੀਤੀ ਆ ਕਿ ਦੀਵਾਨ ਸਿੰਘ ਕਾਲੇ ਪਾਣੀ ਹੋਰੀ ਸੀਗੇ ਜਿੱਦਾਂ, ਜਾਂ ਬਾਬਾ ਸੋਹਣ ਸਿੰਘ ਸੀਗਾ, ਉਹਨਾਂ ਦੇ ਨਾਮ ਤੇ ਸੜਕ ਦਾ ਜਾਂ ਕਿਸੇ ਹੋਰ ਸਮਾਰਕ ਦਾ ਨਾਂ ਜਿਹੜਾ ਉਹ ਰੱਖਿਆ ਜਾਵੇ। ਸੋ ਇਹਨਾਂ ਨੇ ਕਿਹਾ ਹੈ ਕਿ ਜੋ ਮਿਲਣਾ ਚਾਹੀਦਾ ਸੀਗਾ ਇਹਨਾਂ ਯੋਧਿਆਂ ਨੂੰ, ਸਿੱਖ ਯੋਧਿਆਂ ਨੂੰ ਸਨਮਾਨ, ਉਹ ਤੁਸੀਂ ਨਹੀਂ ਦੇ ਪਾ ਰਹੇ। ਤਾਂ ਸਿੱਧੇ ਤੌਰ ਤੇ ਤਾਂ ਨਹੀਂ ਕਿਹਾ, ਵੈਸੇ ਇਹਨਾਂ ਨੇ ਪਹਿਲਾਂ ਵੀ ਮੇਰੇ ਖਿਆਲ ਦੇ ਨਾਲ ਇੱਕ ਵਫਦ ਘੱਲਿਆ ਸੀਗਾ, ਕਿਉਂਕਿ ਉੱਥੇ ਨਾ ਲੇਜ਼ਰ ਸ਼ੋਅ ਹੁੰਦਾ, ਲੇਜ਼ਰ ਸ਼ੋਅ ਦੇ ਵਿੱਚ ਥੋੜਾ ਜਿਹਾ ਹਿਸਟਰੀ ਨੂੰ ਰਿਵੀਲ ਕੀਤਾ ਜਾਂਦਾ। ਤਾਂ ਉਹਦੇ ਵਿੱਚ ਜਿਹੜਾ ਲੇਜ਼ਰ ਸ਼ੋਅ ਸੀਗਾ ਉਹ ਕਿਤੇ ਨਾ ਕਿਤੇ ਪੱਖਪਾਤੀ ਸੀ, ਮਤਲਬ ਕਿ ਜਿਹੜੇ ਸਿੱਖ ਧਰਮ ਦੇ ਨਾਲ ਜੁੜੇ ਜਾਂ ਪੰਜਾਬ ਦੇ ਜਿਹੜੇ ਇਸ ਤਰ੍ਹਾਂ ਦੇ ਯੋਧੇ ਸੀਗੇ ਉਹਨਾਂ ਨੂੰ ਬਹੁਤ ਘੱਟ ਅਹਿਮੀਅਤ ਦਿੱਤੀ ਗਈ ਆ। ਤਾਂ ਹੁਣ ਇਹਨਾਂ ਨੇ ਪੱਤਰ ਲਿਖਿਆ ਦੂਸਰੀ ਮਰਤਬਾ, ਤਾਂ ਮੇਰੇ ਖਿਆਲ ਦੇ ਨਾਲ ਇਸ ਪੱਤਰ ਦਾ ਵੀ ਅਸਰ ਜਿਹੜਾ ਉਹ ਨਹੀਂ ਹੋਣਾ ਉਹਨਾਂ ਤੇ। ਕਿਉਂਕਿ ਉੱਥੇ ਸਭ ਕੁਛ ਜੋ ਚੱਲਦਾ ਤੁਹਾਨੂੰ ਪਤਾ ਹੀ ਹੈ ਕਿ ਭਾਜਪਾ ਦੀ ਮਰਜ਼ੀ ਨਾਲ ਹੀ ਚੱਲਦਾ। ਭਾਜਪਾ ਨੇ ਬੜਾ ਸੋਚ ਕੇ ਬੜਾ ਮਿੱਥ ਕੇ ਕੰਮ ਕੀਤਾ ਹੋਇਆ। ਉਹ ਤੇ ਸਾਵਰਕਰ ਦੀ ਸਾਰੀ ਹਿਸਟਰੀ ਚੇਂਜ ਕਰਨ 'ਚ ਲੱਗੇ, ਸਾਵਰਕਰ ਦੇ ਨਾਮ ਤੇ ਉੱਥੇ ਹਵਾਈ ਅੱਡਾ ਵੀ ਬਣਾ ਦਿੱਤਾ। ਤਾਂ ਮੈਨੂੰ ਨਹੀਂ ਲੱਗਦਾ ਇਹਨਾਂ ਚਿੱਠੀਆਂ ਦਾ ਕੋਈ ਅਸਰ ਹੋਊਗਾ। ਹਾਂ, ਜੇ ਕੋਈ ਮਾੜਾ ਮੋਟਾ ਦਬਾਅ ਬਣਾਉਣਾ ਤੇ ਫਿਰ ਸੁਖਬੀਰ ਸਿੰਘ ਬਾਦਲ ਤੇ ਬੀਬਾ ਬਾਦਲ ਹੈ ਜਿਹੜੇ ਉਹ ਖੁੱਲ ਕੇ ਮੈਦਾਨ 'ਚ ਆਉਣ, ਫਿਰ ਪਤਾ ਲੱਗ ਜਾਊਗਾ। ਇੱਕ ਨਾਰਾ ਇੱਕ ਮੰਨ ਲੈਣ ਕਿ ਹਾਂ ਭਾਈ ਅਸੀਂ ਇੱਥੇ ਖੜੇ ਹਾਂ ਤੇ ਤੁਸੀਂ ਵੇਖ ਲਓ ਹੁਣ ਕੀ ਕਰਨਾ, ਕੀ ਹਿਸਾਬ ਕਿਤਾਬ ਰੱਖਣਾ। ਪਰ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੁੱਖ ਦੇਣ ਵਾਲੀਆਂ। ਸਿਆਸਤ ਆਪਣੀ ਥਾਂ ਤੇ ਆ ਪਰ ਬੇਈਮਾਨੀ ਆਪਣੀ ਥਾਂ ਤੇ ਆ। ਕਿਤੇ ਨਾ ਕਿਤੇ ਜਿਹੜੀ ਬੇਈਮਾਨੀ ਉਹ ਸਾਫ਼ ਝਲਕਦੀ ਇਹੋ ਜਿਹੇ ਮਾਮਲਿਆਂ ਦੇ ਵਿੱਚ। ਇਹ ਉਹੀ ਜੇਲ੍ਹ ਆ ਜਿਹਦੇ ਵਿੱਚ ਪਠਾਨ ਸ਼ੇਰ ਖਾਨ ਨੇ ਅੰਗਰੇਜ਼ੀ ਅਫਸਰ ਨੂੰ ਮਾਰ ਦਿੱਤਾ ਸੀ, ਪਰ ਸ਼ੇਰ ਖਾਨ ਦਾ ਅੱਜ ਕੱਲ ਇਤਿਹਾਸ ਤੁਸੀਂ ਕਿਤੇ ਜ਼ਿਕਰ ਤੱਕ ਨਹੀਂ ਪੜੋਗੇ, ਜਦ ਕਿ ਉਹਨਾਂ ਲੋਕਾਂ ਦੇ ਨਾਲ ਅੱਜ ਕੱਲ ਇਤਿਹਾਸ ਜੋੜਿਆ ਜਾ ਰਿਹਾ ਜਿਨ੍ਹਾਂ ਨੇ ਉੱਥੇ ਰਹਿ ਕੇ ਮਾਫੀਆਂ ਮੰਗੀਆਂ, ਰਿਹਾਈ ਕਰਾਈ ਜੀ। ਅਤੇ ਅੱਗੇ ਗੱਲ ਕਰਦੇ ਹਾਂ ਬਹੁਤ ਚਰਚਿਤ ਇੱਕ ਮਾਮਲਾ ਜਸਪਾਤ ਕਤਲਕਾਂਡ ਦਾ। ਉਸ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ ਮੁਲਜ਼ਮ, ਪੁਲਿਸ ਨੇ ਉਹ ਫਰਾਰ ਕਰਾ ਦਿੱਤਾ ਜਾਂ ਹੋ ਗਿਆ? ਦੇਖੋ 50-50 ਹੈ, ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਪਤਾ ਹੀ ਨਹੀਂ ਹੁੰਦਾ ਕਿ ਕਹਾਣੀ ਕੀ ਨਿਕਲ ਆਉਣੀ ਆ। ਇਹ ਫਰਾਰ ਜ਼ਰੂਰ ਹੋ ਗਿਆ ਇੱਕ ਮੁਲਜ਼ਮ। ਇਹ ਜਸਪਾਲ ਉਹੀ ਮਾਮਲਾ ਜਿਹੜਾ ਫਰੀਦਕੋਟ ਦੇ ਵਿੱਚ ਮੁੰਡਾ CI ਸਟਾਫ 'ਚ ਮਰ ਗਿਆ ਸੀਗਾ। ਬਾਅਦ ਦੇ ਵਿੱਚ ਉਹਦੀ ਜਿਹੜੀ ਬੋਡੀ ਸੀਗੀ ਉਹ ਡਿਸਪੋਜ਼ ਆਫ ਕਰ ਦਿੱਤੀ ਗਈ ਸੀਗੀ ਨਹਿਰ ਦੇ ਵਿੱਚ। ਬਹੁਤ ਵੱਡਾ ਇੱਕ ਧਰਨਾ ਲੱਗਾ ਰਿਹਾ ਸੀ ਫਰੀਦਕੋਟ ਦੇ ਵਿੱਚ। ਫਿਰ ਪਰਿਵਾਰ ਨੇ ਚਲੋ ਸਹਿਮਤੀ ਦੇ ਨਾਲ ਉਹ ਧਰਨਾ ਜਿਹੜਾ ਖਤਮ ਕਰਵਾ ਦਿੱਤਾ। ਉਸ ਤੋਂ ਬਾਅਦ ਇਹ ਐਪੀਸੋਡ ਜਿਹੜਾ ਕਿ ਬਹੁਤ ਚਰਚਾ ਦਾ ਵਿਸ਼ਾ ਰਿਹਾ, ਫਿਰ ਅੰਤ ਦੇ ਵਿੱਚ ਖਤਮ ਜਿਹਾ ਹੋ ਗਿਆ, ਗੁੰਮ ਜਿਹਾ ਹੋ ਗਿਆ। ਪਰ ਅਚਾਨਕ ਹੁਣ ਖਬਰ ਆਈ ਆ ਕਿ ਇਹਦਾ ਜਿਹੜਾ ਮੁਲਜ਼ਮ ਸੀਗਾ ਮਾਮਲੇ ਦਾ, ਉਹਨੂੰ ਖੜਿਆ ਗਿਆ ਸੀਗਾ ਤਰੀਕ ਤੇ ਜਦੋਂ ਉਹ ਇੱਕ ਨਿੱਜੀ ਬੱਸ ਤੋਂ ਫਰੀਦਕੋਟ ਜੇਲ੍ਹ ਵਾਪਸ ਲਿਆਂਦਾ ਜਾ ਰਿਹਾ ਸੀਗਾ। ਤਾਂ ਉਹ 2 ਪੁਲਿਸ ਮੁਲਾਜ਼ਮਾਂ ਨੂੰ ਧੱਕੇ ਮਾਰ ਕੇ ਉੱਥੋਂ ਫਰਾਰ ਹੋ ਗਿਆ ਚਲਦੀ ਬੱਸ ਦੇ ਵਿੱਚ, ਯਾਨੀ ਪ੍ਰਾਈਵੇਟ ਬੱਸ 'ਚ ਉਹਨੂੰ ਲਿਆਂਦਾ ਜਾ ਰਿਹਾ ਸੀ। ਤਾਂ ਇਹ ਸਭ ਕੁਛ ਵਾਪਰਿਆ। ਤਾਂ ਕੁੱਲ ਮਿਲਾ ਕੇ ਦੇਖੋ ਬੜੀ ਅਜੀਬੋ-ਗਰੀਬ ਜਿਹੀ ਗੱਲ ਆ ਕਿ ਤੁਸੀਂ ਇਹੋ ਜਿਹੇ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਕਿ ਉਹੀ ਬੰਦਾ ਜਿਹਦੇ ਨਾਲ ਰੌਲਾ ਪਿਆ ਸੀ, ਜਿਹੜਾ ਇਹਨਾਂ ਨੇ ਹਰਿਆਣੇ 'ਚੋਂ ਫੜਿਆ ਸੀ, ਸ਼ਾਇਦ ਉਹ ਨਿਹੰਗ ਸਿੰਘਾਂ ਦੇ ਬਾਣੇ ਵਾਲਾ ਹੀ ਸੀਗਾ। ਦੇਖੋ ਹੁਣ ਕਨਫਰਮ ਨਹੀਂ, ਮੈਂ ਇਹਦੀ ਪੁਸ਼ਟੀ ਨਹੀਂ ਕਰਦਾ, ਪਰ ਅੰਦਾਜ਼ਾ ਜਿਹਾ, ਕਿਉਂਕਿ ਪੁਲਿਸ ਵਾਲਿਆਂ ਤੋਂ ਇਲਾਵਾ ਇੱਕ ਉਹੀ ਮੁਲਜ਼ਮ ਬਣਾਇਆ ਸੀ, ਮੁੱਖ ਮੁਲਜ਼ਮ ਇਹਨਾਂ ਨੇ ਬਣਾਇਆ ਸੀਗਾ। ਤਾਂ ਖੈਰ ਸਵੇਰੇ ਡਿਟੇਲ ਪਤਾ ਲੱਗ ਜਾਏਗੀ। ਪਰ ਗੱਲ ਇਹ ਆ ਕਿ ਤੁਸੀਂ ਇਹੋ ਜਿਹੇ ਮੁਲਜ਼ਮ ਨੂੰ 2 ਬੰਦਿਆਂ ਦੇ ਨਾਲ ਕਰ ਰਹੇ ਹੋ, ਵੀ ਇੱਕ ਨਿੱਜੀ ਬੱਸ ਦੇ ਵਿੱਚ। ਕੀ ਗੱਲ ਹੈ, ਤੁਹਾਡੇ ਕੋਲ ਕੋਈ ਆਪਦੀ ਮਸ਼ੀਨਰੀ ਨਹੀਂ, ਕੋਈ ਮੈਕੈਨਿਜ਼ਮ ਨਹੀਂ ਹੈ, ਕੋਈ ਤੁਹਾਡੇ ਬੰਦਿਆਂ ਕੋਲ ਹਥਿਆਰ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਤਾਂ ਇਹ ਚੱਕਰ ਹੈ ਜਿਹੜਾ ਉਹ ਪੰਜਾਬ 'ਚ ਚੱਲਦਾ ਹੀ ਰਹਿੰਦਾ
ਕਦੇ ਤੇ ਕੋਈ ਪੈਸੇ ਦੇ ਕੇ ਜਾਂ ਕਦੇ ਕੋਈ ਚੰਗਾ ਖਾਣਾ ਖਵਾਉਣ ਦੇ ਬਹਾਨੇ ਉਹਨਾਂ ਨੂੰ ਆਰੇ ਲਾ ਕੇ ਨਿਕਲ ਜਾਂਦਾ, ਜਾਂ ਫਿਰ ਕਈ ਵਾਰ ਧੱਕਾ ਮੁੱਕੀ ਕਰਕੇ ਕਈ ਵਾਰ ਗੋਲੀਆਂ ਮਾਰ ਕੇ ਨਿਕਲ ਜਾਂਦੇ ਆ। ਇਹ ਸਿਲਸਿਲਾ ਇਸੇ ਤਰ੍ਹਾਂ ਹੀ 12 ਮਹੀਨੇ 24 ਦਿਨ ਚੱਲਦਾ ਰਹਿੰਦਾ ਜੀ। ਮੇਰੇ ਖਿਆਲ ਦੇ ਵਿੱਚ ਇਹ ਰੁਕਣ ਵਾਲਾ ਤਾਂ ਹੈ ਨਹੀਂਗਾ। ਤੇ ਅੱਗੇ ਗਵਾਇਆ ਕੁਝ ਕੁ ਮਹੀਨਿਆਂ ਲਈ ਸੀਨਾ ਤੋਂ ਆਪਣੀਆਂ ਖਬਰਾਂ ਦੇ ਵਿੱਚੋਂ ਬਾਹਰ ਨਿਕਲ ਗਿਆ ਸੀ। ਹੁਣ ਫਿਰ ਖਬਰਾਂ ਦੇ ਵਿੱਚ ਆਉਣ ਦੇ ਲਈ ਟੋਲ ਪਲਾਜ਼ਾ ਦੇ ਉੱਤੇ ਮੋਰਚਾ ਖੋਲੂਗਾ ਤੇ ਟੋਲ ਪਲਾਜ਼ਾ ਬੰਦ ਕਰਵਾਉਣ ਦਾ ਦਾਅਵਾ ਕੀਤਾ। ਹਾਂ, ਘੁਬਾਇਆ ਹੁਣ ਫਿਰ ਸੁਰਖੀਆਂ 'ਚ ਆਇਆ। ਉਹਨਾਂ ਨੇ ਚੱਕ ਲਿਆ ਮੁੱਦਾ। ਦਵਿੰਦਰ ਸਿੰਘ ਘੁਬਾਇਆ ਜਿਹੜੇ MLA ਆ, ਮੁੰਡੇ ਆ ਜਿਹੜੇ ਸਪੁੱਤਰ ਹੈ ਸ਼ੇਰ ਸਿੰਘ ਘੁਬਾਇਆ। ਸ਼ੇਰ ਸਿੰਘ ਘੁਬਾਇਆ ਨੂੰ ਕੌਣ ਨਹੀਂ ਜਾਣਦਾ। ਤਾਂ ਇਹ ਮੁੰਡਾ ਜਿਹੜਾ ਉਹ ਹੁਣ ਕਹਿੰਦਾ ਕਿ ਭਾਈ ਟੋਲ ਪਲਾਜ਼ਿਆਂ ਦਾ ਗਿਣ ਗਿਣ ਕੇ ਹਿਸਾਬ ਲਾਊਂਗਾ। ਖਾਸ ਤੌਰ ਤੇ ਉਹ ਕਹਿੰਦੇ ਆ ਕਿ ਫਿਰੋਜ਼ਪੁਰ ਰੋਡ ਤੇ ਜਿਹੜੇ ਇਹ ਟੋਲ ਪਲਾਜ਼ੇ ਲੱਗੇ ਦੋ, ਉਹ 30 ਕਿਲੋਮੀਟਰ ਦੀ ਦੂਰੀ ਦੇ ਵਿੱਚ ਆ। ਤੇ ਨਾਲ ਉਹਨਾਂ ਨੇ ਇੱਕ ਫਰਮ ਦਾ ਨਾਮ ਵੀ ਲਿਆ, ਸ਼ਾਇਦ ਚੇਤਕ ਇੰਟਰਪ੍ਰਾਈਜ਼ ਵੱਲੋਂ ਇਹ 2 ਟੋਲ ਪਲਾਜ਼ੇ ਚਲਾਏ ਗਏ ਜਿਹੜੇ ਕਿ 30 ਕਿਲੋਮੀਟਰ ਦੇ ਏਰੀਏ ਦੇ ਵਿੱਚ ਨਹੀਂ ਚਲਾਏ ਜਾ ਸਕਦੇ। ਤੇ ਨਾ ਹੀ ਉਹ ਕਹਿੰਦਾ ਕਿ ਅਪ ਡਾਊਨ ਦੀ ਇਹ ਪਰਚੀ ਵੈਲਿਡ ਕਰਦੇ 24 ਘੰਟਿਆਂ ਵਾਸਤੇ। ਜਲਾਲਾਬਾਦ ਤੋਂ ਇੱਕ ਵਕੀਲ ਨੇ ਹਾਈ ਕੋਰਟ 'ਚ ਕੇਸ ਵੀ ਪਾਇਆ ਸੀ, ਕੇਸ ਉਹ ਜਿੱਤ ਵੀ ਗਏ ਆ। ਤਾਂ ਪਰ ਫਿਰ ਵੀ ਉਹ ਕਹਿੰਦੇ ਕਿ ਇਹ ਸਰਕਾਰ ਨਾਲ ਸਮਝੌਤਿਆਂ 'ਚ ਲਿਖਿਆ ਕਿ ਫਾਜ਼ਿਲਕਾ ਤੋਂ ਜਲਾਲਾਬਾਦ ਰੋਡ ਤੇ ਕੋਈ ਟੋਲ ਪਲਾਜ਼ਾ ਨਹੀਂ ਲਾਇਆ ਜਾਵੇਗਾ, ਪਰ ਇਹਨਾਂ ਨੇ ਮਿਲੀ ਭੁਗਤ ਕਰਕੇ ਨਜਾਇਜ਼ ਢੰਗ ਨਾਲ ਸਮਝੌਤਾ ਕਰਾਇਆ ਹੈ ਤੇ ਇਸ ਦੀ ਜਾਂਚ ਉਹ ਵਿਜੀਲੈਂਸ ਤੋਂ ਕਰਵਾਉਣਗੇ। ਦੇਖੋ, ਪਹਿਲਾਂ ਇਸ ਮੁੰਡੇ ਨੇ ਘੇਰਿਆ ਸੀਗਾ ਮਾਈਨਿੰਗ ਦੇ ਮਾਮਲੇ 'ਚ ਸਰਕਾਰ ਨੂੰ, ਸਰਕਾਰ ਦੇ ਉਲਟ ਹੀ ਗਿਆ ਸੀਗਾ। ਹੁਣ ਘੇਰ ਲਿਆ ਇਸ ਮਾਮਲੇ ਦੇ ਵਿੱਚ ਕਿ ਮਿਲੀ ਭੁਗਤ ਦੇ ਨਾਲ ਇਹ ਨਜਾਇਜ਼ ਟੋਲ ਚੱਲਦੇ ਆ। ਇਹ ਵੈਸੇ ਸੱਚ ਆ, ਮੁੰਡਾ ਬੋਲਿਆ ਸੱਚ ਆ। ਟੋਲ ਪਲਾਜ਼ੇ ਇਸ ਤਰ੍ਹਾਂ ਦੇ ਚੱਲੀ ਜਾਂਦੇ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ, ਕਈ ਸਾਲਾਂ ਤੋਂ 10 ਸਾਲਾਂ ਤੋਂ ਚੱਲੀ ਜਾਂਦੇ ਆ। ਦੂਰੀ ਦਾ ਵੀ ਕੋਈ ਪਤਾ ਨਹੀਂ ਲੱਗਦਾ, ਕੋਈ ਹਿਸਾਬ ਕਿਤਾਬ ਨਹੀਂ, ਕਿਸੇ ਕੋਲ ਕੋਈ ਡਿਟੇਲ ਨਹੀਂ ਇਸ ਬਾਬਤ। ਤਾਂ ਕਹਿਣ ਦਾ ਮਤਲਬ ਹੈ ਕਿ ਸਭ ਕੁਝ ਚੱਲਦਾ, ਲੁੱਟ ਖਸੁੱਟ ਚੱਲੀ ਜਾਂਦੀ ਆ, ਪਰ ਇਹਦੇ ਪਿੱਛੇ ਰਾਜਨੀਤੀ ਵੀ ਚੱਲੀ ਜਾਂਦੀ ਆ। ਕਿਉਂਕਿ ਘਵਾਇਆ ਪਰਿਵਾਰ ਜਿਹੜਾ ਥੋੜਾ ਘਬਰਾਇਆ ਪਰਿਵਾਰ ਇਸ ਕਰਕੇ ਬਣਿਆ ਪਿਆ ਕਿਉਂਕਿ ਹੁਣ ਇੰਨੀ ਵੁਕਤ ਜੀ ਪੈਂਦੀ ਨਜ਼ਰ ਨਹੀਂ ਆਉਂਦੀ। ਤਾਂ ਜਿਹੜੀ ਆ ਟਿਕਟ ਗਈ ਹੈ ਜਲਾਲਾਬਾਦ ਵਾਲੀ, ਇਹ ਵੀ ਤੁਹਾਨੂੰ ਪਤਾ ਹੀ ਆ ਕਿ ਸਿੱਧੇ ਤੌਰ ਤੇ ਸੁਨੀਲ ਜਾਖੜ ਦੇ ਕੋਟੇ 'ਚ ਗਈ ਆ, ਕਿਸੇ ਨੇ ਲਾਗੇ ਨਹੀਂ ਲੱਗਣ ਦਿੱਤਾ। ਤਾਂ ਇਹ ਹੁਣ ਵੇਖੋ ਕਾਂਗਰਸ ਦੇ ਨਾਲ ਕਿਸ ਤਰ੍ਹਾਂ ਦੀ ਨੀਤੀ ਲੈ ਕੇ ਚੱਲਦੇ ਪਏ, ਪਰ ਇਹਨਾਂ ਦਾ ਕੋਈ ਪਤਾ ਨਹੀਂ ਹੈ ਅਗਾਂਹ ਚੱਲ ਕੇ ਕਿਹੜੇ ਪਾਸੇ ਨੂੰ ਤੁਰ ਪੈਣਾ। ਪਰ ਬਹਰਹਾਲ ਇੱਕ ਚੰਗਾ ਰੌਣਕ ਮੇਲਾ ਜਿਹਾ ਲਾਈ ਬੈਠੇ ਆ ਕਾਂਗਰਸੀਏ। ਕਦੇ ਆਪੋ ਵਿੱਚ ਦੇ ਲੜਨ ਡੈ ਪੈਂਦੇ ਆ, ਕਦੇ ਵਿਰੋਧੀਆਂ ਨੂੰ ਘੇਰਨ ਡੈ ਪੈਂਦੇ ਆ। ਜਦੋਂ ਕੋਈ ਨਹੀਂ ਆਡਾ ਲਾਉਣ ਵਾਲਾ ਲੱਭਦਾ ਫਿਰ ਸਰਕਾਰ ਆਪਦੀ ਨੂੰ ਘੇਰ ਲੈਂਦੀ। ਜੀ ਜੀ ਜੀ। ਅਤੇ ਅਖੀਰ ਦੇ ਵਿੱਚ ਗੱਲ ਕਰ ਲੈਂਦੇ ਆ ਜੀ ਐਲੀ ਮੰਗੜ ਦੀ ਜਾਂਦੇ ਜਾਂਦੇ, ਤੇ ਉਸਨੇ ਪੁਲਿਸ ਦੇ ਕੋਲ ਪੁਲਿਸ ਦੀ ਹੀ ਸ਼ਿਕਾਇਤ ਕੀਤੀ ਹੈ। ਹਾਂ ਦੇਖੋ, ਐਲੀ ਮੰਗਟ ਨੇ ਸ਼ਿਕਾਇਤ ਕੀਤੀ ਆ। ਉਹ ਕਹਿੰਦਾ ਕਿ ਪੁਲਿਸ ਵਾਲਿਆਂ ਨੇ ਮੈਨੂੰ ਮਾਰਿਆ ਬਹੁਤ ਆ, ਕੁੱਟਿਆ ਬਹੁਤ ਆ। ਖਾਸ ਤੌਰ ਤੇ ਇੱਕ DSP ਤੇ SHO ਉਹਦਾ ਕਿਹਾ ਕਿ SHO ਦੇ ਕਮਰੇ 'ਚ ਬੰਦ ਕਰਕੇ ਮੈਨੂੰ ਕੁੱਟਿਆ ਗਿਆ, ਮੈਨੂੰ ਨੰਗਾ ਕਰਕੇ, ਤੇ ਵੀਡੀਓ ਵੀ ਬਣਾਈ ਗਈ ਆ SHO ਦੇ ਦਫ਼ਤਰ 'ਚ ਇਸ ਕਰਕੇ ਕਿਉਂਕਿ ਉੱਥੇ CCTV ਕੈਮਰਾ ਜਿਹੜਾ ਉਹ ਨਹੀਂ ਸੀਗਾ। ਤਾਂ ਇਹਨਾਂ ਨੇ DGP ਨੂੰ ਜਾ ਕੇ ਸ਼ਿਕਾਇਤ ਦਿੱਤੀ ਆ। ਤੇ ਐਲੀ ਮੰਗਟ ਦੇਖੋ ਆਇਆ, ਜੋ ਉਹਨੇ ਗਾਇਆ, ਇਹ ਦੋਏ ਚੀਜ਼ਾਂ ਗਲਤ ਹੋ ਸਕਦੀਆਂ, ਕੋਈ ਸਹਿਮਤ ਹੋਵੇ ਜਾਂ ਅਸਹਿਮਤ ਹੋਵੇ, ਸਭ ਦਾ ਆਪੋ ਆਪਣਾ ਅਧਿਕਾਰ ਹੈ, ਸਭ ਦਾ ਆਪਣਾ ਆਪਣਾ ਇੱਕ ਨੁਕਤੇ ਨਿਗਾਹ ਹੈ। ਪਰ ਗੱਲ ਤੇ ਇਹ ਆ ਨਾ ਕਿ ਜੇ ਐਲੀ ਮੰਗੜ ਦੇ ਨਾਲ ਇਸ ਤਰ੍ਹਾਂ ਹੋਇਆ, ਵੈ ਉਹਦਾ ਕਿਹਦਾ ਜੀ ਕਰਦਾ, ਕਿਉਂਕਿ ਪਹਿਲਾਂ ਦੇ ਇੰਟਰਵਿਊ 'ਚ ਆਪ ਹੀ ਕਹਿੰਦਾ ਨਹੀਂ ਸਭ ਅੱਛਾ, ਕਿਸੇ ਨੇ ਕੁਛ ਨਹੀਂ ਕਿਹਾ। ਤੇ ਜੇ ਹੁਣ ਇਹ ਗੱਲ ਕਹਿੰਦਾ ਕਿ ਨੰਗਿਆ ਕਰਕੇ ਮੇਰੀ ਵੀਡੀਓ ਬਣਾਈ ਗਈ ਆ, ਮੈਨੂੰ ਕੁੱਟਿਆ ਗਿਆ, ਤਾਂ ਮੇਰੇ ਗੱਲ ਦੇ ਨਾਲ ਦੇਖੋ, ਮੈਂ ਤੇ ਕਦੇ ਨਾ ਇਹਦੇ ਗਾਣੇ ਸੁਣੇ ਆ, ਨਾ ਇਹਨੂੰ ਮੈਂ ਮੁੰਡੇ ਨੂੰ ਜਾਣਦਾ। ਆ ਲੜਾਈ ਜੇ ਕਰਕੇ ਤੇ ਥੋੜਾ ਪ੍ਰਸਿੱਧ ਹੋਇਆ ਤੇ ਪਤਾ ਲੱਗਿਆ ਕਿ ਇਹ ਵੀ ਗਾਉਂਦਾ ਵਾ। ਤੇ ਇਹ ਜਿਹੜਾ ਮੁੰਡਾ ਆਇਆ ਨੇ ਜੋ ਗਲਤ ਕੀਤਾ, ਉਹਦੀ ਇਹਨੇ ਸਜ਼ਾ ਭੁਗਤੀ ਆ, ਅਜੇ ਹਾਲੇ ਭੁਗਤਣੀ ਹੈ, ਤਰੀਕਾਂ ਤੇ ਜਾਇਆ ਕਰੂਗਾ। ਮਤਲਬ ਇਹ ਆ ਕਿ ਜੇ ਕੋਈ ਇਹਨੇ ਖਨਾਮੀ ਕੀਤੀ ਆ, ਗਲਤੀ ਕੀਤੀ ਆ, ਤਾਂ ਉਹਦੇ ਲਈ ਚਾਰਜਸ ਹੈਗੇ ਆ। ਚਾਰਜਸ ਇਹਨਾਂ ਨੇ ਲਾ ਦਿੱਤੇ ਆ, ਉਹ ਫਰੇਮ ਹੋਣਗੇ, ਬਾਅਦ ਦੇ ਵਿੱਚ ਉਹਨਾਂ ਦਾ ਨਿਬੇੜਾ ਹੋਊਗਾ। ਪਰ ਜੇ ਕੁੱਟਿਆ ਮਾਰਿਆ ਗਿਆ ਤੇ ਕੋਈ ਐਲੀ ਮੰਗਟ ਨੂੰ ਪਸੰਦ ਕਰੇ ਜਾਂ ਨਾ ਕਰੇ, ਪਰ ਇਹਨੂੰ ਜੇ ਇਸ ਤਰ੍ਹਾਂ ਜਸਟੀਫਾਈਡ ਕਰੇ ਕਿ ਐਲੀ ਮੰਗਟ ਨੂੰ ਛਿੱਤਰ ਪਏ ਤੇ ਚੰਗਾ ਹੋਇਆ, ਇਹ ਮੇਰੇ ਖਿਆਲ ਦੇ ਨਾਲ ਗਲਤ ਗੱਲ ਹੈ। ਕਿਉਂਕਿ ਇਹ ਵੀ ਇੱਕ NRI ਆ। ਜੇ ਦੂਜੇ NRIs ਨਾਲ ਕਿਸੇ ਨਾਲ ਧੱਕਾ ਹੁੰਦਾ ਤੇ ਅਸੀਂ ਕਹਿੰਦੇ ਆ ਕਿ ਬੜਾ ਮਾੜਾ, ਤਾਂ ਫਿਰ ਇਹਦੇ ਨਾਲ ਵੀ ਇਸ ਤਰ੍ਹਾਂ ਦਾ ਧੱਕਾ ਨਹੀਂ ਹੋਣਾ ਚਾਹੀਦਾ। ਹਾਂ ਠੀਕ ਹੈ, ਜੋ ਗਲਤੀ ਕੀਤੀ ਉਹਦੀ ਸਜ਼ਾ ਦੇ ਦੇਣ, ਉਹ ਕੋਰਟ ਨਿਰਧਾਰਿਤ ਕਰ ਦੇਵੇ। ਪਰ ਇਸ ਤਰ੍ਹਾਂ ਜੇ ਕੁਛ ਹੋਇਆ ਤਾਂ ਫਿਰ ਐਲੀ ਮੰਗਟ ਦੇ ਨਾਲ ਮਾੜਾ ਹੋਇਆ ਤੇ ਵਿਭਾਗੀ ਜਾਂਚ ਹੋਣੀ ਚਾਹੀਦੀ ਹੈ, ਮਹਿਕਮੇ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਆ। ਜੇ ਦੋਸ਼ ਸੱਚ ਆ ਤੇ ਫਿਰ ਇਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਜ਼ਿੰਮੇਵਾਰ ਨੇ। ਤੇ ਜੇ ਇਹ ਹੋਰ ਝੂਠ ਮਾਰਦਾ ਕਿ ਨਹੀਂ ਇਸ ਤਰ੍ਹਾਂ ਹੋਇਆ ਨਹੀਂ, ਪੁਲਿਸ ਨੂੰ ਉਲਝਾਉਂਦਾ ਪਿਆ, ਤੇ ਫਿਰ ਚੁੱਪ ਕਰਕੇ ਇੱਕ ਅੱਧੀ ਧਾਰਾ ਹੋਰ ਇਹਦੇ ਤੇ ਲਾ ਦੇਣ।
ਜੀ ਜੀ, ਬਹੁਤ ਬਹੁਤ ਧੰਨਵਾਦ ਮੈਂਟੂ ਗੁਰਸਰੀਆ ਜੀ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇਹ ਸਨ ਸਾਡੇ ਨਾਲ ਜੁੜੇ ਮੈਂਟੂ ਗੁਰਸਰੀਆ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।